व्यूअर्स वेलकम बैक ऑन प्रोग्राम। सो इस गलबात करन जा रहे हैं जिस तरह कि साडे भारत तो व्यूअर ने डॉक्टर प्रमोद पावा जिहड़ा उन्हां दा जिहड़ा बहुत ही वधिया पत्तर है वो आपां शेयर करांगे और नाल ही एक नज़म है जिहड़े साडे रेगुलर व्यूअर भी ने और शायर भी ने साडे। सो शेरबाज सिंह ढिल्लों जी होरां दी एक नज़म है राइज लाइक ए ब्रुक मार्च लाइक ए स्टॉर्म। सो इस बारे आपां गलबात करन जा रहे हैं और नाल ही जिहड़े तुहाडे लाइव मैसेज ने वो भी इंटरटेन करांगे। सो असीं चाहांगे कि तुसीं इसे तरह बने रहना देखण सुन लिया लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो असीं फ्राइडे के प्रोग्राम कोशिश करते हैं कि ਜਿਹੜੇ ਸਾਡੇ ਵਿਊਅਰਸ ਦੇ ਖਾਸ ਤੌਰ ਤੇ ਲੈਟਰ ਸਾਨੂੰ ਵਸੂਲ ਹੁੰਦੇ ਨੇ ਉਹਨਾਂ ਨੂੰ ਅਸੀਂ ਸ਼ੇਅਰ ਕਰੀਏ। ਸੁਹੇਬ ਰਾਜਪੂਤ ਜੀ ਨੇ ਲਿਖਿਆ ਹੈ, ਹਾਲਾਂ ਉਹਨਾਂ ਦੀਆਂ ਵੈਲ ਵਿਸ਼ੇਸ ਵੀ ਨੇ ਔਰ ਕੰਟੈਂਟ ਅਸੀਂ ਆਲਰੇਡੀ ਆਪਣੇ ਟੌਪਿਕਸ ਦੇ ਵਿੱਚ ਡਿਸਕਸ ਕਰ ਲੈਂਦੇ ਹਾਂ, ਉਹ ਭਾਵੇਂ ਬਲੋਚਿਸਤਾਨ ਦੇ ਹਵਾਲੇ ਨਾਲ ਸੀ ਜਾਂ ਓਵਰਆਲ ਜੋ ਭਾਰਤ ਦਾ ਰੋਲ ਹੈ। ਸੋ ਸੁਹੇਬ ਰਾਜਪੂਤ ਜੀ ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਲੈਟਰ ਜਿਹੜਾ ਸਾਨੂੰ ਦਿੱਲੀ ਤੋਂ ਡਾਕਟਰ ਪ੍ਰਮੋਦ ਪਾਵਾ ਜ਼ਾਹਰ ਹੈ ਭਾਵੇਂ ਉੱਥੇ ਸਾਡਾ ਚੈਨਲ ਡਾਇਰੈਕਟਲੀ ਬੈਨ ਹੈ ਲੇਕਿਨ VPN ਜਾਂ ਦੂਸਰੇ ਰਾਹੀਂ ਜਿਹੜੇ ਸਾਡੇ ਵੀਰ ਭੈਣਾਂ ਦੇਖ ਲੈਂਦੇ ਨੇ ਉਹਨਾਂ ਤੋਂ ਹੀ ਸਾਨੂੰ ਜਦੋਂ ਕਿਸੇ ਦੀ ਲਿਖਤ ਵਸੂਲ ਹੁੰਦੀ ਹੈ ਤਾਂ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਕੁਛ ਵਿਊਅਰਸ਼ਿਪ ਅਜੇ ਉੱਥੇ ਇੰਟੈਕਟ ਹੈ। ਉਹਨਾਂ ਨੇ ਲਿਖਿਆ, ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, this is to nail your few wordings with due respect। ਸੋ ਉਹਨਾਂ ਨੇ ਪਹਿਲਾਂ ਤਾਂ ਸਾਨੂੰ ਨੇਲ ਕਰਨਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ every time you recall ਗੰਗਾ ਜਮਨਾ culture I think it may be ਪੰਜ ਦਰਿਆਵੀ ਤਹਿਜ਼ੀਬ। being a Sikh background we trust upon ਸਰਬੱਤ ਦਾ ਭਲਾ not only of Hindu Muslim। ਕਿ ਵੀ ਤੁਸੀਂ ਇਹ ਜਿਹੜਾ ਗੰਗਾ ਜਮਨੀ ਕਲਚਰ ਕਹਿੰਦੇ ਹੋ ਤੁਸੀਂ ਪੰਜ ਦਰਿਆਈ ਤਹਿਜ਼ੀਬ ਕਹੋ ਕਿਉਂਕਿ ਅਸੀਂ ਜਿਹੜਾ ਹੈ ਉਹ ਸਭ ਦਾ ਭਲਾ ਚਾਹੁੰਦੇ ਹਾਂ। ਔਰ ਦੂਸਰਾ ਉਹਨਾਂ ਦਾ ਇੱਕ ਹੋਰ ਨੁਕਤਾ ਹੈ ਉਹਦੀ ਮੈਂ ਬਾਅਦ 'ਚ ਗੱਲ ਕਰਾਂਗਾ। ਪਹਿਲਾਂ ਤਾਂ ਡਾਕਟਰ ਪ੍ਰਮੋਦ ਪਾਵਾ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇਖਦੇ ਹੋ, ਤੁਸੀਂ ਲਿਖਿਆ। ਔਰ ਇਹ ਜਦੋਂ ਅਸੀਂ ਗੰਗਾ ਜਮਨੀ ਤਹਿਜ਼ੀਬ ਕਹਿੰਦੇ ਹਾਂ ਔਰ ਨਮੋ ਨਮः ਵੀ ਸੰਸਕ੍ਰਿਤ ਦੇ ਵਿੱਚ ਗ੍ਰੀਟਿੰਗ ਹੈ, ਨਮਸਕਾਰ ਨਮਸਕਾਰ, ਪਰ ਓਰੀਜਨਲ ਸੰਸਕ੍ਰਿਤ। ਪਹਿਲਾਂ ਇਹ ਦੱਸੋ ਕਿ ਵੀ ਜਦੋਂ ਅਸੀਂ ਪੰਜ ਦਰਿਆਈ ਤਹਿਜ਼ੀਬ ਦੀ ਤਾਂ ਰਾਖੇ ਕੌਣ ਨੇ? ਲਹਿੰਦੇ ਪੰਜਾਬ ਦੇ ਵਿੱਚ ਸਾਡੇ ਮੁਸਲਮਾਨ ਭਰਾ ਭੈਣਾਂ ਨੇ, ਚੜ੍ਹਦੇ ਪੰਜਾਬ 'ਚ ਸਿੱਖ ਨੇ। ਜਿਹੜਾ ਦੂਸਰਾ ਪਾਰਟ ਹੈ, ਕਦੇ ਵੀ ਅਸੀਂ ਇਹ ਨਹੀਂ ਕਿਹਾ ਵੀ ਅਸੀਂ ਸਾਡਾ ਮੁਲਕ ਖਾਲਿਸਤਾਨ ਸਰਬੱਤ ਦਾ ਭਲਾ ਇਹ ਤਾਂ ਸਾਡਾ ਆਸ਼ਾ ਹੈ, ਲੇਕਿਨ ਜਿਹੜੇ ਦੂਸਰੇ ਦਾਅਵੇਦਾਰ ਨੇ ਉਹ ਤਾਂ ਗੰਗਾ ਜਮਨੀ ਤਹਿਜ਼ੀਬ ਦੇ ਜਿਹੜਾ ਉਸ ਦੇ ਐਡਵੋਕੇਟ ਬਣ ਗਏ ਜਦੋਂ ਉਹਨਾਂ ਨੇ ਹਿੰਦੀ ਜ਼ਬਾਨ ਆਪਣੀ ਜਦੋਂ ਮਾਂ ਨਾਲੋਂ ਹੀ ਮਾਂ ਬੋਲੀ ਨਾਲੋਂ ਹੀ ਵਿਛੋੜਾ ਪਾ ਲਿਆ ਅਤੇ ਉਹਨਾਂ ਦੀ ਤਹਿਜ਼ੀਬ ਤਾਂ ਗੰਗਾ ਜਮਨੀ ਤਹਿਜ਼ੀਬ ਹੀ ਹੈ। ਇਹੀ ਦੋ ਕੌਮਾਂ ਜਿਹੜੀਆਂ ਨੇ ਮੁੱਖ ਤੌਰ ਦੇ ਉੱਤੇ ਦੋਵਾਂ ਪੰਜਾਬਾਂ 'ਚ ਅਸੀਂ ਗਲੋਬਲ ਵੌਇਸ ਆਫ ਪੰਜਾਬ ਦੀ ਗੱਲ ਕਰਦੇ ਕਰ ਲਿਆ। ਹੁਣ ਜੇ ਤੁਸੀਂ ਪੰਜ ਦਰਿਆਵਾਂ ਦੇ, ਮੈਂ ਕਈ ਵਾਰੀ ਹੈਰਾਨ ਵੀ ਹੁੰਦਾ ਵੀ ਆਪਣੇ ਲੋਕਾਂ ਨੂੰ ਇਹ ਕਿਉਂ ਸਮਝ ਨਹੀਂ ਆਉਂਦੀ ਕਿ ਜਿਹੜੇ 68 ਤੀਰਥ ਵੀ ਇਹਨਾਂ ਦੇ ਨੇ, 68 ਤੀਰਥ 8 ਤੇ 60 ਤੇ ਚਾਰ ਵੱਡੀਆਂ ਜਿਹੜੀਆਂ ਨਦੀਆਂ ਪਵਿੱਤਰ ਜਿਨ੍ਹਾਂ ਦੇ ਉੱਤੇ ਕਦੇ ਸੂਰਜ ਗ੍ਰਹਿਣ, ਕਦੇ ਅਮਾਵਸਿਆ ਤੇ ਕਦੇ ਪੂਰਨਮਾਸ਼ੀ ਤੇ ਕਦੇ ਦਾਨ ਤੇ ਕਿਸੇ 'ਚ ਹੱਡੀਆਂ ਤੇ ਕਿਸੇ 'ਚ ਮੁਰਦੇ ਰੋੜਦੇ ਨੇ, ਉਹ ਸਾਰੀਆਂ ਹੀ ਗੰਗਾ ਜਮਨੀ ਤਹਿਜ਼ੀਬ ਦੇ ਨਾਲ ਜੁੜੀਆਂ ਹੋਈਆਂ ਨੇ। ਉਹਨਾਂ 'ਚ ਤੁਸੀਂ ਗੰਗਾ ਜਮਨੀ ਤਹਿਜ਼ੀਬ ਆਪਣੇ ਆਪ 'ਚ ਹੀ ਗੰਗਾ ਜਮਨ ਹੈ, ਸਰਸਵਤੀ ਤਾਂ ਇਮੈਜਨਰੀ ਹੈ ਔਰ ਗੋਦਾਵਰੀ ਜਾ ਕੇ ਸਾਊਥ ਦੇ ਵਿੱਚ ਚਲੀ ਜਾਂਦੀ ਹੈ। ਚਲੋ ਉਹਨੂੰ ਵੀ ਜੇ ਤੁਸੀਂ ਇਹਨਾਂ ਦੇ ਉਸ ਕਲਚਰ ਦਾ ਹਿੱਸਾ ਮੰਨੋ, ਪਰ ਮੈਨੂੰ ਇਹ ਲੱਗਾ ਵੀ ਹੁਣ ਗੰਗਾ ਜਮਨਾ ਸਰਸਵਤੀ ਗੋਦਾਵਰੀ ਹੈ। ਹੁਣ ਇਹ ਪੰਜ ਦਰਿਆ ਪੰਜਾਬ ਦੇ, ਇਹਨਾਂ 'ਚੋਂ ਕੋਈ ਇੱਕ ਦਰਿਆ ਵੀ ਐਸਾ ਨਹੀਂ ਸੀ ਜਿਹੜਾ ਬ੍ਰਾਹਮਣਾਂ ਨੂੰ ਲੱਗਾ ਕਿ ਵੀ ਇਹਨੂੰ ਅਸੀਂ ਪਵਿੱਤਰ ਡਿਕਲੇਅਰ ਕਰ ਦਈਏ। ਸਤਲੁਜ ਹੈ, ਵੱਡੇ ਦਰਿਆਵਾਂ 'ਚੋਂ ਹੈ, ਕਿੱਥੋਂ ਉੱਤੋਂ ਨਿਕਲਦਾ ਤਿੱਬਤ 'ਚੋਂ ਮਾਨਸਰੋਵਰ ਦੇ ਉਸ ਸਾਰੇ ਹਿੱਸੇ 'ਚੋਂ ਔਰ ਕਿੱਥੇ ਤੱਕ ਜਾਂਦਾ ਹੈ। ਫਿਰ ਰਾਵੀ, ਰਾਵਤੀ ਜਿਹਦਾ ਨਾਂ ਇਹਨਾਂ ਨੇ ਰੱਖਿਆ ਹੋਇਆ, ਕਿੱਥੋਂ ਤੁਰ ਕੇ ਜਾ ਕੇ ਪਾਕਿਸਤਾਨ, ਬਿਆਸ ਬੇਸ਼ੱਕ ਛੋਟਾ ਹੈ, ਇੱਥੇ ਹਰੀਕੇ ਸਤਲੁਜ ਦੇ ਨਾਲ ਮਿਲ ਜਾਂਦਾ ਹੈ। ਔਰ ਚਨਾਬ ਔਰ ਜੇਹਲਮ ਵੱਡੇ ਦਰਿਆ ਨੇ ਜਿਨ੍ਹਾਂ ਦੇ ਉੱਤੇ ਮੰਗਲਾ ਡੈਮ ਵਰਗੇ, ਲੇਕਿਨ ਇਹਨਾਂ ਪੰਜਾਂ ਦਰਿਆਵਾਂ 'ਚ ਇਹ ਸਾਡੇ ਲਈ ਤਾਂ ਪਵਿੱਤਰ ਨੇ। ਸਤਲੁਜ ਦਾ ਪਾਣੀ ਉਹ ਸਰਬਲੋ ਦੇ ਬਾਟੇ 'ਚ ਪਿਆ ਜਿਹਦੇ ਨਾਲ ਅੰਮ੍ਰਿਤ ਤਿਆਰ ਹੋਇਆ। ਸਾਡੇ ਲਈ ਰਾਵੀ, ਜਿਸ ਦੇ ਕੰਢੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਡੇਰਾ ਸਾਹਿਬ ਹੈ ਜਿੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਸਾਡੇ ਲਈ ਜਿਹੜਾ ਹੈ ਉਹ
ਬਿਆਸ ਦਾ ਕੰਢਾ ਹਰਗੋਬਿੰਦਪੁਰ ਜਿਹੜਾ ਕਿਸੇ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੇ ਵਸਾਇਆ ਔਰ ਜੱਸਾ ਸਿੰਘ ਰਾਮਗੜੀਆ ਦੀ ਮਿਸਲ ਦਾ ਹੈੱਡਕੁਆਰਟਰ ਸੀ। ਸਾਡੇ ਲਈ ਝਨਾਹ, ਜਦੋਂ ਅਸੀਂ ਝਨਾਹ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਕਿ ਵੀ ਮੇਰੇ ਫੁੱਲ ਝਨਾਹ ਵਿੱਚ ਪਾਣੇ, ਗੰਗਾ ਬਾਹਮਣੀ ਕੀ ਜਾਣੇ, ਇਸ਼ਕ ਦੀ ਕੀਮਤ, ਇਸ ਕਿਸਮ ਦੀ ਲਾਈਨ ਅੱਛਾ ਕਿ ਝਨਾਹ ਆਸ਼ਕਾਂ ਦਾ ਦਰਿਆ, ਜੇਹਲਮ ਜਿਸ ਦੇ ਕੰਢੇ ਕਿੰਨਾ ਕੁਝ ਜਿਹੜਾ ਉਹ ਹੁਣ ਕਿਉਂਕਿ ਇਹਨਾਂ ਦਾ ਗੰਗਾ ਜਮਨੀ ਤਹਿਜ਼ੀਬ ਇਸ ਲਈ ਵੀ ਇਹਨਾਂ ਨੇ ਤਾਂ ਕਦੇ ਪੰਜਾਬ ਨੂੰ, ਇਸ ਨੂੰ ਤਾਂ ਮਲੇਚ ਧਰਤੀ ਐਲਾਨਿਆ ਹੋਇਆ ਸੀ ਵੀ ਇੱਥੇ ਰਾਤ ਵੀ ਨਹੀਂ ਗੁਜ਼ਾਰਨੀ ਹੈ। ਹੁਣ ਤੁਸੀਂ ਕਹੀ ਜਾਓ ਸਕਾਲਰ ਜੀ ਵੇਦ ਇੱਥੇ ਰਚੇ ਫਲਾਣੇ, ਜੇ ਵੇਦ ਤੁਹਾਡੇ ਇੱਥੇ ਰਚੇ ਹੁੰਦੇ ਜਾਂ ਦੂਸਰੇ ਇਸ ਕਹਾਣੀ ਦੇ ਨਾਲ ਹੁੰਦੇ ਤਾਂ ਫਿਰ ਇਹਨਾਂ 5 ਦਰਿਆਵਾਂ 'ਚੋਂ ਕਿਸੇ ਨਾ ਕਿਸੇ ਦਰਿਆ ਨੂੰ ਜਿਹੜਾ ਪਵਿੱਤਰ ਐਲਾਨਿਆ ਹੁੰਦਾ ਕਿ ਜਿੱਥੇ ਨਹਾਉਣ ਨਾਲ ਪਾਪ ਧੁੱਪ ਜਾਂਦੇ ਨੇ। ਇਹ ਤਾਂ ਇਹਨਾਂ ਦਰਿਆਵਾਂ 'ਚ ਨਹਾਉਣ ਨਾਲ ਪਾਪ ਚੜ੍ਹ ਜਾਂਦੇ ਹੋਣੇ ਨੇ ਜਿਹੜੇ ਜਾ ਕੇ ਗੰਗਾ ਜਮਨਾ 'ਚ ਨਹਾਉਣੇ ਨੇ। ਸੋ ਅਸੀਂ ਜਦੋਂ ਇਹ ਲਫ਼ਜ਼ ਚੁਣੇ ਨੇ, ਗ੍ਰੀਟਿੰਗ ਠੀਕ ਹੈ, ਤੁਸੀਂ ਆਦਾਬ ਅਰਜ਼ ਵੀ ਕਹਿੰਦੇ ਹੋ, ਅੱਛਾ ਉਹ ਸਾਰਿਆਂ ਲਈ ਹੈ ਜਿਹੜੇ ਨਹੀਂ ਵੀ ਧਰਮ 'ਚ ਮੰਨਣ ਵਾਲੇ, ਉਹਨਾਂ ਨੂੰ ਵੀ ਆਦਾਬ ਦੇ ਨਾਲ ਹੀ ਜਿਹੜਾ ਤੁਸੀਂ ਐਡਰੈਸ ਕਰਦੇ ਹੋ। ਪਰ ਮੈਨੂੰ ਇਹ ਲੱਗਾ ਕਿ ਭਾਈ ਇਹ ਜਿੱਥੇ ਅਸੀਂ ਇਸ ਪੰਜਾਬ ਦੀ ਧਰਤੀ ਦੇ ਜਿਹੜੇ ਨੇ ਸਾਡਾ ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਅਸੀਂ ਉੱਥੇ 2 ਵੱਡੀਆਂ ਕੌਮਾਂ ਦੀ ਜਿਹੜੀਆਂ ਦੋਨੋਂ ਹੀ ਜਿਹੜੀਆਂ ਨੇ ਮਜ਼ਹਬੀ ਕੌਮਾਂ ਨੇ, ਜਿਹੜੀਆਂ ਈਮਾਨ ਦੇ ਵਿੱਚ ਯਕੀਨ ਰੱਖਦੀਆਂ, ਉਹਨਾਂ ਦੀ ਗ੍ਰੀਟਿੰਗ ਹੈ। ਔਰ ਅਸੀਂ ਤਾਂ ਰਾਦਰ ਉਸ ਤੋਂ ਬਿਯੋਂਡ ਜਾ ਕੇ, ਕਿਉਂਕਿ ਜਿਨ੍ਹਾਂ ਨੂੰ ਸੁਣਾਉਣਾ, ਜਿਨ੍ਹਾਂ ਨੇ ਸਾਡੇ ਪੰਜਾਬ ਤੇ ਕਬਜ਼ਾ ਕੀਤਾ ਹੋਇਆ ਹੈ, ਉਹ ਗੰਗਾ ਜਮਨੀ ਤਹਿਜ਼ੀਬ ਵਾਲੇ ਨੇ। ਔਰ ਅਸੀਂ ਤਾਂ ਉਹਨਾਂ ਨੂੰ ਵੀ ਨਮੋ ਨਮਾ ਕਰ ਦਿੰਦੇ ਹਾਂ ਵੀ ਚਲੋ ਕੋਈ ਨਹੀਂ, ਤੁਹਾਨੂੰ ਵੀ ਨਮਸਕਾਰ। ਔਰ ਇਹ ਜਿਹੜਾ ਤੁਹਾਡਾ ਕੰਸਰਨ ਬਹੁਤਾ ਠੀਕ ਨਹੀਂ ਹੈ, ਕਿਉਂਕਿ ਅਸੀਂ ਵੈਸੇ ਹੀ ਸਰਬੱਤ ਦੇ ਭਲੇ ਯਕੀਨ ਰੱਖਦੇ ਹਾਂ। ਦੂਸਰਾ ਉਹਨਾਂ ਦਾ ਕ੍ਰੀਏਟਿਵ ਜਿਹੜਾ ਸੁਝਾਅ ਇਹ ਹੈ, ਫਰਦਰ ਆਈ ਰਿਕੁਐਸਟ ਯੂ ਟੂ ਮੋਟੀਵੇਟ ਮਿਲੀਅਨਸ ਆਫ ਪੰਜਾਬੀਜ਼, those who were migrated in 1947 and most of them were Guru ke sevak. Unfortunately, RSS converted them into Hindu, which was a conspiracy. Now my grandson asks me about my faith upon Gurdwara because according to him, I don't wear a turban, man. I am not a turban man. So ਉਹ ਮੈਨੂੰ ਪੁੱਛਦਾ ਕਿ ਵੀ ਇਹ ਤੁਸੀਂ ਤੁਹਾਡਾ ਕਿਹੜਾ ਧਰਮ ਹੈ। Kindly start a program to teach all Punjabis, as basically they are Sikh, not Manu Samriti followers. और regards, वाहिगुरू जी का खालसा, वाहिगुरू जी की फतेह। बहुत शुक्रिया अगेन डॉक्टर प्रमोद जी। और इस ਤੋਂ ਇਹ ਲੱਗਦਾ ਹੈ ਵੀ ਮੋਸਟ ਲਾਈਕਲੀ ਤੁਹਾਡਾ ਸਬੰਧ ਜਿਹੜਾ ਹੈ ਉਹ ਸਿੰਧ ਨਾਲ ਵੀ ਹੋ ਸਕਦਾ ਹੈ, ਕਿਉਂਕਿ ਇਹ ਜਿਹੜੀ ਟਰਮ ਤੁਸੀਂ ਗੁਰੂ ਕੇ ਸੇਵਕ ਜਾਂ ਕੁਝ ਹਲਕਿਆਂ 'ਚ ਨਾਨਕ ਪੰਥੀ ਵੀ, ਜਿਹੜੀ ਸਹਿਜਧਾਰੀ ਪਰੰਪਰਾ ਸੀ ਸਿੱਖਾਂ ਦੀ, ਉਸ ਨਾਲ ਸੰਬੰਧਿਤ ਰਹੇ। ਔਰ ਅਸੀਂ ਰਿਸਪੈਕਟ ਕਰਦੇ ਹਾਂ ਉਹਨਾਂ ਦਾ। ਹੁਣ ਵੀ ਜਿਹੜੇ ਸਿੰਧ ਤੋਂ ਆਉਣ ਵਾਲੇ ਜਾਂ ਗੁਰੂ ਕੇ ਸੇਵਕ ਜਿਹਨਾਂ ਨੂੰ ਕਿਹਾ ਜਾਂਦਾ ਹੈ, ਜਦੋਂ ਨਨਕਾਣਾ ਸਾਹਿਬ ਔਰ ਪੰਜਾ ਸਾਹਿਬ ਵਿਸ਼ੇਸ਼ ਦੀਵਾਨ ਹੁੰਦੇ ਨੇ ਤਾਂ ਕਈ ਦਿਨ ਪਹਿਲਾਂ ਉਹ ਆ ਜਾਂਦੇ ਨੇ, ਸੇਵਾ ਕਰਦੇ ਨੇ। ਔਰ ਗੁਰਬਾਣੀ, ਕੀਰਤਨ ਔਰ ਆਸਾ ਦੀ ਵਾਰ ਜ਼ਬਾਨੀ ਬਹੁਤਿਆਂ ਨੂੰ ਯਾਦ ਹੁੰਦੀ ਹੈ। ਗੱਲ ਮੈਨੂੰ ਡਾਕਟਰ ਦਰਸ਼ਨ ਸਿੰਘ ਹੋਰਾਂ ਨੇ ਕਹੀ ਸੀ, ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈੱਡ ਆਫ ਗੁਰੂ ਨਾਨਕ ਸਿੱਖ ਸਟੱਡੀ ਸੀ, ਕਿ ਵੀ ਆਪਣੇ ਤਾਂ ਸ਼ਾਪਿੰਗ ਕਰ ਰਹੇ ਹੁੰਦੇ ਨੇ, ਬਹੁਤ ਸਾਰੇ ਜਿਹੜੇ ਉੱਥੋਂ ਆਏ ਨੇ ਸਿੰਧੀ, ਉਹ ਬਾਣੀ ਦੇ ਲਈ ਸਵੇਰੇ ਆਸਾ ਦੀ ਵਾਰ 'ਚ ਪਹੁੰਚੇ ਹੁੰਦੇ ਨੇ। ਹੁਣ ਪ੍ਰੋਬਲਮ ਪਾਵਾ ਸਾਹਿਬ ਇਹ ਹੈ ਕਿ ਵੀ 1947 ਤੋਂ ਪਹਿਲਾਂ ਤੱਕ ਤਾਂ ਜਿਹੜਾ ਮੁੱਖ ਧਾਰਾ ਹਿੰਦੂ ਸੀ, ਉਹਨਾਂ ਨੂੰ ਸਿੱਖਾਂ ਦੀ ਲੋੜ ਸੀ। ਜਦੋਂ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਆ ਗਈ ਤਾਂ ਸੋ ਜ਼ਾਹਿਰ ਹੈ ਵੀ ਉਹਨਾਂ ਨੇ ਤਾਂ ਆਪਣੇ ਆਪ ਨੂੰ ਜੋ ਸਿੱਖਾਂ ਦੇ ਨਾਲ ਸ਼ੁਰੂ ਕੀਤਾ, ਹੁਣ ਆਊਟ ਆਫ ਦਾ ਵੇ ਇਹ ਬਿਲਕੁਲ ਸਿੱਖੀ ਦਾ ਰਸਤਾ ਸਭ ਦੇ ਲਈ ਖੁੱਲ੍ਹਾ ਹੈ। ਔਰ ਇਹਦੇ 'ਚ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਭਾਈ ਜਿਹੜੇ ਵੀ ਸਿੱਖ ਪਰੰਪਰਾ ਦੇ ਨਾਲ, ਗੁਰੂ ਦੀ ਬਾਣੀ ਨਾਲ ਜੁੜੇ ਹੋਏ ਨੇ, ਉਹ ਪਹਿਲਾ ਸਟੈਪ ਸੀ। ਫਿਰ 5 ਕਕਾਰੀ ਅੰਮ੍ਰਿਤਧਾਰੀ ਖਾਲਸਾ ਸਜਿਆ ਜਾਂਦਾ ਸੀ। ਪਰ ਜਿਵੇਂ ਤੁਸੀਂ ਕਿਹਾ ਵੀ ਅਸੀਂ ਵੀ ਮੈਨੂੰ ਇਹ ਬਹੁਤ ਚੰਗੀ ਗੱਲ ਹੈ, ਪਰ ਤੁਸੀਂ ਅੱਜ ਦੇਖੋਗੇ ਕਿ ਬਹੁਤ ਸਾਰੇ ਸਿੰਧੀ ਵੀ ਉਹ ਆਪਣੇ ਆਪ ਨੂੰ ਉਸ ਮਨੂ ਸਮ੍ਰਿਤੀ ਦੇ ਖਾਤੇ 'ਚ ਹੀ ਲੈ ਗਏ। ਨਵੰਬਰ 84 ਤੋਂ ਬਾਅਦ ਬਹੁਤਿਆਂ ਨੇ ਜਿਹੜਾ ਉਹ ਸਿੱਖੀ ਨਾਲੋਂ, ਬਾਣੀ ਦਾ ਅਜੇ ਵੀ ਕੁਛ ਉਹਨਾਂ 'ਚੋਂ ਕੀਰਤਨ ਕਰਦੇ ਨੇ, ਲੇਕਿਨ ਇਹ ਸਾਰਾ ਪਾਰਟ ਹੈ। ਹੁਣ ਸਾਨੂੰ ਨਹੀਂ ਪਤਾ ਕਿ ਵੀ ਅਸੀਂ ਜਿੱਥੇ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ, ਹੁਣ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਹਿਜਧਾਰੀ ਸਿੱਖ ਪਰੰਪਰਾ 47 ਤੋਂ ਪਹਿਲਾਂ ਔਰ ਖ਼ਾਸ ਤੌਰ 'ਤੇ ਲਹਿੰਦੇ ਪੰਜਾਬ ਔਰ ਸਿੰਧ ਦੇ ਵਿੱਚ
ਇੱਕ ਫਰਮ ਫਾਰਮ ਦੇ ਵਿੱਚ ਸੀ, ਉਹ ਗੁਰਬਾਣੀ 'ਚ ਯਕੀਨ ਕਰਦੇ ਸੀ। ਪਰ 47 ਤੋਂ ਬਾਅਦ ਸ਼ਾਇਦ ਉਹਨਾਂ 'ਚੋਂ ਵੀ ਬਹੁਤਿਆਂ ਨੂੰ ਇਹ ਲੱਗਣ ਲੱਗ ਗਿਆ ਕਿ ਵੀ ਹੁਣ ਪੋਲੀਟੀਕਲ ਪਾਵਰ ਜਿਨ੍ਹਾਂ ਦੇ ਕੋਲ ਆਈ ਹੈ ਉਹਨਾਂ ਦੇ ਨਾਲ ਹੀ ਰਲ ਕੇ ਗੁਜ਼ਾਰਾ ਹੈ। ਇਸ ਲਈ ਕੋਈ ਸਿੱਖਾਂ ਨੇ ਬੈਰੀਕੇਡ ਨਹੀਂ ਕੀਤਾ ਹੋਇਆ, ਇਹ ਉਹਨਾਂ ਨੇ ਹੀ ਦੇਖਣਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ। ਔਰ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਉਹਨਾਂ ਦੀ ਸ਼ੇਰਬਾਜ਼ ਸਿੰਘ ਢਿੱਲੋਂ ਉਹਨਾਂ ਦੀ ਬਰੀਫ ਨਜ਼ਮ ਹੈ, ਅੱਛਾ, ਪਰ ਜਿਵੇਂ ਫੁੱਲ ਆਫ ਮੋਟੀਵੇਸ਼ਨ ਹੁੰਦੀ ਹੈ, ਉਹਨਾਂ ਦਾ ਟਾਈਟਲ ਹੀ ਪੋਇਮ ਦਾ ਜਿਹੜਾ ਉਨਵਾਨ ਹੈ ਉਹੀ ਦੱਸਦਾ, ਰਾਈਜ਼ ਲਾਈਕ ਏ ਬਰੁੱਕ ਮਾਰਚ ਲਾਈਕ ਏ ਸਟਾਰਮ। ਬਰੁੱਕ ਛੋਟੇ ਦਰਿਆ ਨੂੰ ਵੀ ਕਹਿੰਦੇ ਨੇ, ਬਰੁੱਕ ਝਰਨੇ ਨੂੰ ਵੀ ਕਹਿੰਦੇ ਨੇ ਕਿ ਵੀ ਖਲੋਵੋ ਜਿਵੇਂ ਝਰਨੇ ਵਾਂਗ ਔਰ ਮਾਰਚ ਕਰੋ ਜਿਵੇਂ ਤੂਫਾਨ। ਆਈ ਐਮ ਏ ਬਰੁੱਕ forever in motion, breaking the chains of cruel oppression. The banks may try to hold me tight, but I was born to flood with might. कि मैं दरिया है, नदी है, झरना है, I am brook forever in motion। क्योंकि कदे भी जदों असीं कहते हैं भी बहती जात कदे दृष्ट ना धार, पानी वगदा रहिंदा है कि ਜਿਹੜਾ ਪਾਣੀ ਲੰਘ ਗਿਆ ਉਹਨੇ ਵਾਪਸ ਨਹੀਂ ਮੁੜਨਾ। ਇਵੇਂ ਹੀ ਜਿਹੜਾ ਆਈ ਐਮ ਏ ਬਰੁੱਕ ਫੋਰਐਵਰ ਇਨ ਮੋਸ਼ਨ, ਉਹ ਹਮੇਸ਼ਾ ਗਤੀ 'ਚ ਹੁੰਦਾ ਹੈ। ਬ੍ਰੇਕਿੰਗ ਦਾ ਚੇਨਸ ਆਫ ਕਰੂਅਲ ਆਪਰੈਸ਼ਨ, ਜ਼ੁਲਮ ਦੇ ਚੇਨਸ ਨੂੰ, ਸੰਗਲਾਂ ਨੂੰ ਤੋੜਨ ਵਾਲਾ, ਹਮੇਸ਼ਾ ਮੋਸ਼ਨ 'ਚ ਰਹਿਣ ਵਾਲਾ। ਦਾ ਬੈਂਕਸ ਮੇ ਟਰਾਈ ਟੂ ਹੋਲਡ ਮੀ ਟਾਈਟ। ਹੁਣ ਵੈਸੇ ਦਰਿਆ ਦੇ ਕੰਢੇ ਹੁੰਦੇ ਨੇ, ਪਰ ਜਦੋਂ ਜ਼ੋਰ ਪੈਂਦਾ ਪਾਣੀ ਦਾ ਉਹ ਕੰਢਿਆਂ ਨੂੰ ਉਖਾੜ ਕੇ ਜਦੋਂ ਕਹਿੰਦਾ ਜੀ ਫਲੱਡ ਆ ਗਿਆ, ਹੜ੍ਹ ਆ ਗਏ, ਉਦੋਂ ਹੀ ਹੁੰਦਾ ਹੈ ਵੀ ਪਾਣੀ ਜਿਹੜਾ ਉਹ ਉਹਨਾਂ ਕੰਢਿਆਂ ਨੂੰ ਵੀ ਫਿਰ ਤੋੜ ਕੇ ਲੰਘ ਕੇ ਜਿੱਧਰ ਉਹਦਾ ਜੀਅ ਕਰਦਾ ਉਧਰ ਵਗਦਾ, ਮੌਜ ਮਸਤੀ ਦੇ ਵਿੱਚ ਸਭ ਨੂੰ ਨਾਲ ਲੈ ਜਾਂਦਾ ਹੂੰਝ ਕੇ। ਬਿਲਕੁਲ। The banks may try to hold me tight, but I was born to flood with might। ਤਾਕਤ ਦੇ ਨਾਲ ਰਾਹ ਬਣਾਉਣਾ, ਇਹ ਅਸੀਂ ਸਿੱਖਿਆ। ਇਹ ਸਿੱਖ ਕੌਮ ਦੀ ਜਿਹੜੀ ਹੈ ਉਸ ਦੀ ਤਰਬੀਅਤ ਔਰ ਪ੍ਰੋਗਰਾਮਿੰਗ ਦਾ ਜ਼ਿਕਰ ਹੈ। ਬਿਲਕੁਲ। I am a brook forever in motion, breaking the chains of cruel oppression. The banks may try to hold me tight, but I was born to flood with might. They saw my fate is to meet the sea, but bound in shackles, what is glory to me? I wish to spread, to make lands thrive, not to be caged, but to roar alive. ਹੁਣ ਜਿਵੇਂ ਨਦੀ ਜਾਂ ਦਰਿਆ ਬੇਤਾਬ ਹੁੰਦਾ ਹੈ, ਉਹਦਾ ਮੋਸ਼ਨ ਤਾਂ ਅਲਟੀਮੇਟਲੀ ਸਮੁੰਦਰ 'ਚ ਰਲਣਾ ਹੁੰਦਾ। ਹੁਣ ਜਿਵੇਂ ਅਸੀਂ 5 ਦਰਿਆਵਾਂ ਦੀ ਗੱਲ ਕੀਤੀ, ਬਿਆਸ ਜਿਹੜਾ ਹੈ ਉਹ ਸਤਲੁਜ ਦੇ ਵਿੱਚ ਮਿਲ ਜਾਂਦਾ ਹੈ। ਇੱਕ ਸਟੇਜ ਆਉਂਦੀ ਹੈ ਜਿੱਥੇ ਸਤਲੁਜ ਦੇ ਵਿੱਚ ਦੂਸਰੇ ਦਰਿਆ ਮਿਲਦੇ ਨੇ, ਔਰ ਲਹਿੰਦੇ ਪੰਜਾਬ ਦੇ ਵਿੱਚ ਇੱਕ ਥਾਂ ਹੈ ਪੰਜ ਨਦ, 5 ਨਦੀਆਂ ਤੋਂ ਜਿੱਥੇ 5 ਤੇ ਉਹ ਜਾ ਕੇ ਫਿਰ ਸਮੁੰਦਰ ਦੇ ਵਿੱਚ ਰਲ ਜਾਂਦੇ ਨੇ। ਸੋ ਇਹ ਕੋਰਸ ਹੈ ਦਰਿਆਵਾਂ ਦਾ। ਉਹਨਾਂ ਨੇ ਕਿਹਾ ਵੀ ਮੇਰਾ ਜਿਹੜਾ ਫੇਟ ਹੈ ਉਹ ਤਾਂ ਸਮੁੰਦਰ ਨੂੰ ਮਿਲਣਾ ਹੈ। They say my fate is to meet the sea, but bound in shackles, what is glory to me? ਜੇ ਮੈਂ ਬੇੜੀਆਂ 'ਚ ਜਕੜਿਆ ਹੋਇਆ ਤੇ ਇਹ ਮੇਰਾ ਕਾਹਦਾ ਮਾਣ ਹੈ, ਕਾਹਦਾ ਸਵੈਮਾਣ ਹੈ। I wish to spread, to make lands thrive। ਮੈਂ ਤਾਂ ਫੈਲਣਾ ਚਾਹੁੰਦਾ, ਮੈਂ ਕੈਦਾਂ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਮੈਂ ਤਾਂ ਚਾਹੁੰਦਾ ਚਾਰ ਚੁਫੇਰੇ ਖੁਸ਼ਹਾਲੀ ਹੋਏ, ਜਿਵੇਂ not to be caged but to roar alive। but ਸ਼ੂਕਦਾ, ਜਿਵੇਂ ਕਹਿੰਦਾ ਨਾ ਦਰਿਆ ਸ਼ੂਕਦਾ, ਇਹ ਰੋਰਿੰਗ ਹੈ। ਜਿਵੇਂ ਸ਼ੇਰ ਦੀ ਜਿਹੜੀ ਹੈ ਭਬਕਾਰ ਹੈ, ਇਵੇਂ ਦਰਿਆ ਦਾ ਸ਼ੂਕਣਾ ਹੁੰਦਾ ਹੈ, ਵੀ ਸ਼ੂਕਦਾ ਦਰਿਆ। ਉਹੀ ਉਹਨਾਂ ਨੇ ਕਿਹਾ not to be caged but to roar alive। ਅਸੀਂ ਕੰਢਿਆਂ ਵਿੱਚ ਰਹਿਣ ਵਾਲਾ ਮੇਰਾ ਫਿਊਚਰ ਨਹੀਂ ਹੈ। ਇਹ ਡੈਜ਼ਰਟ for in thirst and despair asked if my waters could ever dare to cross the sands to drench the land। Oh friend, my will is firm, my stand। ਹੁਣ ਇੱਕ ਦੂਰ ਖੜਾ ਇੱਕ ਰੇਗਿਸਤਾਨ, ਇੱਕ ਮਾਰੂਥਲ ਜਿਹੜਾ ਉਹ ਢੀਕ ਰਿਹਾ ਹੈ। ਇਹ ਡੈਜ਼ਰਟ ਫॉर ਇਨ ਥਰਸਟ ਐਂਡ ਡੈਸਪੇਅਰ, ਉਹ ਪਿਆਸਾ ਹੈ ਪਾਣੀ ਦਾ ਔਰ ਡੈਸਪੇਅਰ 'ਚ ਹੈ। ਆਸਕਡ ਇਫ ਮਾਈ ਵਾਟਰਸ ਕੁਡ ਐਵਰ ਡੇਅਰ, ਉਹ ਚੈਲੰਜ ਕਰ ਰਿਹਾ ਕਿ ਕੀ ਮੇਰੇ ਪਾਣੀ ਕਦੇ ਇਹ ਹੌਸਲਾ ਦਿਖਾਣਗੇ ਉੱਥੋਂ ਤੱਕ ਪਹੁੰਚਣ ਦਾ। ਟੂ ਕ੍ਰਾਸ ਦਾ ਸੈਂਡਸ ਟੂ ਡਰੈਂਚ ਦਾ ਲੈਂਡ, ਕਿ ਉਹਨਾਂ ਰੇਤਿਆਂ 'ਚੋਂ ਲੰਘ ਕੇ ਉਸ ਧਰਤੀ ਨੂੰ ਸਿੰਜ ਦੇਣਾ। ਉਹ ਫਰੈਂਡ ਮਾਈ ਵਿਲ ਇਜ਼ ਫਰਮ ਮਾਈ, ਉਹ ਹਾਂ ਇਹ ਕਰਨ ਦੀ ਸਮਰੱਥਾ ਰੱਖਦੇ ਨੇ। ਅਸੀਂ ਕੰਢੇ ਤੋੜ ਸਕਦੇ ਹਾਂ, ਅਸੀਂ ਜਿਹੜਾ ਇੰਪੋਸੀਬਲ ਹੈ ਜਿਸ ਨੂੰ ਡੈਜ਼ਰਟ ਕਹਿ ਕੇ ਜਿਹੜਾ ਉਹ ਬਿਲਕੁਲ ਵਿਰਾਨਾ ਬਣਾਇਆ ਹੋਇਆ, ਅਸੀਂ ਉਸ ਨੂੰ ਵੀ ਸਿੰਜ ਕੇ ਜਿਹੜਾ ਉਸ ਨੂੰ ਫਰਟਿਲ, ਉਪਜਾਊ
ਜ਼ਰਖੇਜ਼ ਬਣਾਉਣ ਦੀ ਸਮਰੱਥਾ ਰੱਖਦੇ ਹਾਂ। ਅੱਛਾ। I have the fire my Guru gave. No mountain high can make me slave. They try to drain me to make me cease, but I surge ahead. I shall not freeze. ਮੇਰੇ ਅੰਦਰ ਗੁਰੂ ਨੇ ਅੱਗ ਰੱਖੀ ਹੋਈ ਹੈ। I have the fire my Guru gave. No mountain high can make me slave. ਜਿੰਨਾ ਮਰਜ਼ੀ ਕੋਈ ਉੱਚਾ ਪਹਾੜ ਹੋ, ਕਿਉਂਕਿ ਦਰਿਆ ਪੱਧਰੇ 'ਚ ਵਗਦੇ ਨੇ ਜਾਂ ਮਾਊਂਟੇਨ 'ਚੋਂ ਹੀ ਨਿਕਲਦੇ ਨੇ, ਜਿੰਨੀ ਮਰਜ਼ੀ ਉੱਚੀ ਮਾਊਂਟੇਨ ਹੋਈ ਉਹ ਮੈਨੂੰ ਆਪਣੀ ਗੁਲਾਮ ਨਹੀਂ ਬਣਾ ਸਕਦੀ। ਉਹ ਭਾਵੇਂ ਮੈਨੂੰ ਡਰੇਨ ਕਰਨ ਦੀ ਕੋਸ਼ਿਸ਼ ਕਰਨ, ਭਾਵੇਂ ਮੇਰਾ ਰਾਹ ਰੋਕਣ ਦੀ ਕੋਸ਼ਿਸ਼ ਕਰਨ, ਪਰ ਮੈਂ ਅੱਗੇ ਹੀ ਵਧਣਾ, ਮੈਂ ਕਿਤੇ ਵੀ ਜੰਮਣਾ ਨਹੀਂ ਹੈ। ਜਿਹੜਾ ਦਰਿਆ ਨੇ ਉਹ ਵਗਦੇ ਨੇ। And when my brothers, my kin unite, our force will turn the dark to light. No foe, no tyrant shall withstand. The storm we raise, the warriors stand. ਹੁਣ ਜੇ ਤੁਸੀਂ ਕਦੇ ਹਿਮਾਚਲ 'ਚ ਦੇਖਿਆ ਹੋਏ ਕਿ ਬਿਆਸ ਜਿੱਥੋਂ ਨਿਕਲਿਆ ਇੱਕ ਨੋਕਾ ਜਿਹਾ ਨਾਲਾ ਹੁੰਦਾ ਹੈ। ਹੁਣ ਇਵੇਂ ਹੀ ਜਿਹੜੇ ਵੱਡੇ ਵੱਡੇ ਦਰਿਆ ਨੇ, ਜਿੱਥੋਂ ਗੰਗੋਤਰੀ ਗੰਗਾ ਵੀ ਨਿਕਲਦੀ ਹੈ ਜਾਂ ਦੂਜਾ, ਇਹ ਫਿਰ ਜਿਉਂ-ਜਿਉਂ ਦਰਿਆ ਨੇ ਉਹਨਾਂ ਦੇ ਵਿੱਚ ਦੂਸਰੇ ਨਾਲੇ ਦਰਿਆ ਮਿਲਦੇ ਜਾਂਦੇ ਨੇ ਔਰ ਫਿਰ ਉਹ ਵੱਡੇ ਸੂਕਦੇ ਦਰਿਆ ਬਣ ਜਾਂਦੇ ਨੇ, ਜਿਹੜੇ ਕਈ ਮੀਲ ਕਈ ਵਾਰ ਉਹਨਾਂ ਦਾ ਜਿਹੜਾ ਦਾਇਰਾ ਹੁੰਦਾ। ਇਹੀ ਕਿਉਂਕਿ ਸਟਰੈਂਥ ਦੀ ਗੱਲ ਹੈ, ਤਾਕਤ ਜਦੋਂ ਦੂਸਰੇ ਜੁਆਇਨ ਕਰਦੇ ਨੇ। ਕਿ ਜਦੋਂ ਮੇਰੇ ਬਾਕੀ ਭਰਾ ਮਾਈ ਕਿਨ, ਮੇਰੇ ਬਾਕੀ ਮੈਨੂੰ ਯੂਨਾਈਟ ਹੋਣਗੇ, ਐਂਡ ਵੈਨ ਮਾਈ ਬ੍ਰਦਰਸ ਮਾਈ ਕਿਨ ਯੂਨਾਈਟ, ਜਦੋਂ ਮੇਰੇ ਬਾਕੀ ਭਰਾ, ਮੇਰੇ ਰਿਸ਼ਤੇਦਾਰ, ਯਾਨੀ ਕੌਮ ਦੀ ਇਕੱਠ ਦੀ ਗੱਲ ਹੈ, ਇਕੱਠੇ ਹੋਣਗੇ, ਅਸੀਂ ਹਨੇਰੇ ਨੂੰ ਚਾਨਣ 'ਚ ਬਦਲ ਦਿਆਂਗੇ। ਆਵਰ ਫੋਰਸ ਵਿਲ ਟਰਨ ਦਾ ਡਾਰਕ ਟੂ ਲਾਈਟ। ਨੋ ਫੋ, ਨੋ ਟਾਇਰੈਂਟ ਸ਼ੈਲ ਵਿਦਸਟੈਂਡ। ਫਿਰ ਸਾਡੇ ਸਾਹਮਣੇ, ਯੂਨੀਫਾਈਡ ਖਾਲਸੇ ਦੇ ਸਾਹਮਣੇ ਕੋਈ ਦੁਸ਼ਮਣ, ਕੋਈ ਤਾਕਤ ਅੜਨ ਦੀ ਹਿੰਮਤ ਨਹੀਂ ਰੱਖੇਗੀ। ਦਾ ਸਟੋਰਮ ਵੀ ਰੇਜ਼, ਦਾ ਵਾਰੀਅਰ ਸਟੈਂਡ। ਕਿ ਜਿਹੜਾ ਅਸੀਂ ਫਿਰ ਤੂਫਾਨ ਖੜਾ ਕਰਾਂਗੇ, ਜਿਹੜਾ ਯੋਧਿਆਂ ਦਾ ਉਹ ਦਲ ਹੈ, ਉਹ ਉਸ ਕਹਾਣੀ ਨੂੰ ਲਿਖੇਗਾ। ਔਰ ਅਖੀਰਲੇ 2 ਪੈਰਾਗ੍ਰਾਫ ਨੇ, ਉਹ mighty ones march with pride, let rivers of courage flow far and wide. The mission is ours, the victory near, rush ahead, let none feel fear. ਉਹ mighty, ਉਹ ਜ਼ੋਰਾਵਰੋ, ਉਹ ਤਾਕਤਵਰੋ ਖਾਲਸਾ, march with pride, ਪੂਰੇ ਮਾਣ ਦੇ ਨਾਲ ਅੱਗੇ ਵਧੋ। ਔਰ let rivers of courage flow far and wide, ਦੂਰੋਂ ਨੇੜਿਓਂ ਆਓ, ਰਲ ਕੇ ਇਸ ਮਾਰਚ ਦੇ ਵਿੱਚ ਅਸੀਂ ਅੱਗੇ ਵਧੀਏ। ਸਾਡਾ ਮਿਸ਼ਨ ਜਿਹੜਾ ਹੈ ਉਹ ਅੱਗੇ ਵਧਾ ਰਿਹਾ, ਜਿੱਤ ਸਾਡੇ ਪੈਰ ਚੁੰਮਣ ਵਾਲੀ ਹੈ। ਦਾ ਮਿਸ਼ਨ ਇਜ਼ ਆਵਰਸ, ਦਾ ਵਿਕਟਰੀ ਨੀਅਰ, ਰਸ਼ ਅਹੈਡ, ਲੈਟ ਨਨ ਫੀਲ ਫੀਅਰ। ਡਰ ਨੂੰ ਵਗਾ ਕੇ ਪਰਵਾ ਮਾਰੋ, ਅਸੀਂ ਆਪਣੀ ਮੰਜ਼ਿਲ ਦੇ ਕਰੀਬ ਹੈ, ਮੰਜ਼ਿਲ ਸਾਡੇ ਪੈਰ ਚੁੰਮਣ ਵਾਲੀ ਹੈ। ਉਹ ਮਾਈਟੀ ਵਨਸ ਮਾਰਚ ਵਿਦ ਪ੍ਰਾਈਡ, ਲੈਟ ਰਿਵਰਸ ਆਫ ਕਰੇਜ ਫਲੋ ਫਾਰ ਐਂਡ ਵਾਈਡ। The mission is ours, the victory near, rush ahead, let none feel fear। आखिरी पैराग्राफ है। For God has willed, our fate is grand, no force can snatch our sacred land। Rise my brothers, in battle cry, the enemy shall fall and we shall fly। For God has willed, our fate is grand। खालसा अकाल पुरख की फौज, प्रगट्यो खालसा परमात्म की मौज। रब ने ਇਹ ਸਾਡਾ ਫੇਟ ਜ਼ਬਰਦਸਤ ਰੱਖਿਆ ਹੋਇਆ। ਕੋਈ ਵੀ ਸਾਡੀ ਪਵਿੱਤਰ ਧਰਤੀ ਨੂੰ ਸਾਥੋਂ ਖੋ ਨਹੀਂ ਸਕਦਾ। ਭਰਾਓ ਆਓ, ਰਾਈਜ਼ ਮਾਈ ਬ੍ਰਦਰਸ ਇਨ ਬੈਟਲ ਕਰਾਈ, ਜਕਾਰੇ ਛੱਡਦੇ ਹਾਂ, ਆਓ, ਦ ਐਨਮੀ ਸ਼ੈਲ ਫਾਲ, ਦੁਸ਼ਮਣ ਨੂੰ ਅਸੀਂ ਤਰਾਸ਼ਾਈ ਕਰਾਂਗੇ, ਐਂਡ ਵੀ ਸ਼ੈਲ ਫਲਾਈ, ਅਸੀਂ ਜਿੱਤ ਦੇ ਸ਼ਾਦਿਆਨੇ ਵਜਾਵਾਂਗੇ। ਵਾਹ, ਸੋ ਨਾਈਸ, ਸੋ ਨਾਈਸ, ਵੈਰੀ ਰਿਮਾਰਕੇਬਲ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸੁਰਿੰਦਰ ਸਿੰਘ ਜੀ ਵੀ, ਧਾਲੀਵਾਲ ਨਿਰਮਲ ਜੀ ਵੀ, ਮੋਹਨ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਸਿੰਘ ਗਰਚਾ ਜੀ ਵੀ, ਔਰ ਪਰਮਿੰਦਰ ਜੀ ਵੀ, ਫਿਰ ਇਸੇ ਤਰ੍ਹਾਂ ਛਿੰਦਾ ਸਿੰਘ ਗਿੱਲ ਖਾਲਸਾਨੀ ਜੀ, और फिर इसी तरह सिंह भिंदी जी भी, और मनजीत सिंह मिठारो जी भी। ग्रो कॉल एंड इंडिया क्रिमिनल पॉलिटिक्स स्टेटमेंट से न्यू इंटरेस्टिंग एक्सपोजर टीवी 84 जिंदाबाद, खालसा जिंदाबाद।
ਔਰ ਜਸਵੀਰ ਸਿੰਘ ਬਰਾੜ ਜੀ ਮੈਂ ਵੀ ਦੱਸਦੇ ਹਾਂ ਸ਼ਿੰਦਾ ਸਿੰਘ ਗਿੱਲ ਖਾਲਿਸਤਾਨੀ ਜੀ ਨੇ ਐਡਰੈਸ ਵੀ ਐਗਜ਼ੈਕਟ ਦਿੱਤਾ ਹੈ। ਅਸੀਂ ਆਲਰੇਡੀ ਅਨਾਉਂਸ ਕੀਤਾ ਸੀ 23 ਮਾਰਚ ਨੂੰ ਵੋਟਾਂ ਨੇ ਔਰ ਇਹ ਸਿਵਿਕ ਸੈਂਟਰਲ ਪਲਾਜ਼ਾ 217 ਵੈਸਟ ਫਸਟ ਡਾਊਨਟਾਊਨ ਲਾਸ ਏਂਜਲਸ। ਸੋ ਵੱਧ ਚੜ ਕੇ ਵੋਟਾਂ ਦੇ ਵਿੱਚ ਸ਼ਮੂਲੀਅਤ ਕਰੋ। ਬਿਲਕੁਲ। ਜ਼ੋਰਾ ਰਾਏ ਜੀ ਵੀ ਔਰ ਕਹਿੰਦੇ ਤੁਲਸੀ ਓਕੇ ਇਹਨਾਂ ਦਾ ਓਕੇ ਮਲਕੀਤ ਨਿੱਜਰ ਜੀ ਵੀ, ਫਿਰ ਅਮਰਜੀਤ ਸਿੰਘ ਸਾਨੀ ਜੀ ਵੀ, ਥੰਡਰ ਜੀ ਵੀ, ਓਂਕਾਰ ਸਿੰਘ ਜੀ ਵੀ, ਫਿਰ ਕਹਿੰਦੇ ਨੇ ਕਿ ਸਰਦਾਰ ਅਮਰਜੀਤ ਸਿੰਘ ਜੀ ਤੇ ਭੈਣੀ ਲਮਕੌਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਜੀਵਨ ਸਿੰਘ ਭੱਟ ਜੀ ਵੀ ਔਰ ਫਿਰ ਇਸੇ ਤਰ੍ਹਾਂ ਜੋਰਾ ਰਾਏ ਜੀ ਕਹਿੰਦੇ ਡਾਕਟਰ ਸਾਹਿਬ ਜੀ ਇੰਡੀਅਨਸ ਡੋਂਟ ਡਿਜ਼ਰਵ ਦੈਟ ਮਚ ਅਟੈਂਸ਼ਨ ਔਨ ਦਾ world level politics because of minorities allegations in India itself and economically no help to worldwide। ਜ਼ੋਰਾ ਰਾਏ ਜੀ ਬਿਲਕੁਲ ਠੀਕ ਹੈ, ਲੇਕਿਨ ਸਾਨੂੰ ਇੰਡੀਆ ਨੂੰ ਲਗਾਤਾਰ ਐਕਸਪੋਜ਼ ਵੀ ਕਰਨਾ ਚਾਹੀਦਾ ਹੈ ਔਰ ਸਾਡੀ ਟੱਕਰ ਇਹਨਾਂ ਨਾਲ ਹੈ। ਇਹਨਾਂ ਦੀ ਹਰ ਕਮਜ਼ੋਰੀ ਨੂੰ ਦੁਨੀਆ ਦੇ ਸਾਹਮਣੇ ਨੰਗਿਆਂ ਕਰਨਾ ਚਾਹੀਦਾ ਹੈ। और इसी तरह साहिल नट जी भी और राजनप्रीत सिंह जी भी, मोहम्मद याकूब जी आए ने भी कहने तेरी आवाज़ मेरी आवाज़ खालिस्तान खालिस्तान अकाल तक तू आई आवाज़ खालिस्तान खालिस्तान तेरी कहने तेरे स्टे जागन पग जग खालसा जाग ओके भाग खालसा जाग। हाँ जी। और राजविंदर सिंह जी भी फतेह बुलाते हैं और कहते डॉक्टर साहब रिगार्डिंग चंद्रा आई बिलीव लॉयल्टी matters if you can't be loyal to your adopt country that's what he deserves। ਬਿਲਕੁਲ ਬਿਲਕੁਲ ਜੋ ਕਰੇ ਸੋ ਇਹ ਕਰ ਪਾਏ ਜੀ ਜੋ ਕਰਤੂਤ ਸੀ ਉਹਦਾ ਫਲ ਖਾ ਲਿਆ ਉਹਨੇ। ਬਿਲਕੁਲ। ਮੁਹੰਮਦ ਤਾਇਬ ਜੀ ਵੀ ਕਹਿੰਦੇ ਸਲਾਮ ਸਤਿ ਸ਼੍ਰੀ ਅਕਾਲ। ਕੱਲ ਦੇ ਪ੍ਰੋਗਰਾਮ ਤੋਂ ਬਾਅਦ ਮੈਂ ਚੈਟ ਜੀਪੀਟੀ ਤੂੰ ਵੀ ਮੋਦੀ ਔਰ ਗੋਦੀ ਮੀਡੀਆ ਦੇ ਬਾਰੇ ਸਵਾਲ ਪੁੱਛੇ, ਉਹ ਵੀ ਗਰੋਕਾਲ ਦੀ ਤਰ੍ਹਾਂ ਮੋਦੀ ਔਰ ਗੋਦੀ ਮੀਡੀਆ ਦੀ ਸ਼ਾਨ ਚ ਕਹਿੰਦੇ ਗੁਸਤਾਖੀ ਕਰ ਰਿਹਾ ਸੀ। ਹਾਂ ਨਹੀਂ ਹੁਣ ਤਾਂ ਬੈਨ ਲਾਉਣ ਨੂੰ ਫਿਰਦੇ ਨੇ। ਬਹੁਤ ਸ਼ੁਕਰੀਆ ਮੁਹੰਮਦ ਤਾਇਬ ਜੀ, ਉਹ ਕਹਿ ਰਹੇ ਨੇ ਵੀ ਇਹ ਵੱਡੇ ਚੋਰ ਝੂਠੇ ਨੇ। मोहम्मद जाकूब जी कहते नॉर्थ इंडिया के लोग कान खोल के सुन लो कि आज तू कल ਅੱਜ ਤਾਂ ਨਹੀਂ ਕੱਲ ਲਾਈਕ ਖਾਲਸਾਨ ਬਣ ਕੇ ਰਹੇਗਾ। ਬਹੁਤ ਸ਼ੁਕਰੀਆ ਯਾਕੂਬ ਸਾਹਿਬ ਔਰ ਸਾਰੇ ਸਾਡੇ ਮੁਸਲਮਾਨ ਵੀਰਾਂ ਭੈਣਾਂ ਨੂੰ ਜੁਮਾ ਮੁਬਾਰਕ। ਔਰ ਮੁਹੰਮਦ ਤਾਇਬ ਫਿਰ ਕਹਿੰਦੇ ਝੂਠੇ ਲੀਡਰਾਂ ਵਿੱਚ ਕੇਜਰੀਵਾਲ ਵੀ ਦੱਸਦਾ ਸੀ ਔਰ ਇੰਡੀਆ ਦੀ ਤਰੱਕੀ ਨੂੰ ਵੀ ਟੋਟਲ ਫਰਾਡ ਦੱਸਿਆ। ਲਾਈਕ ਉਹਨਾਂ ਦਾ ਕਹਿਣ ਦਾ ਮਤਲਬ ਹੈ। ਬਲਵਿੰਦਰ ਉੱਪਲ ਜੀ ਵੀ, ਫਿਰ ਪਾਲ ਸਿੰਘ ਗਰੇਵਾਲ ਜੀ ਵੀ, ਅਮਰਜੀਤ ਨਿੱਜਰ ਜੀ, ਪੰਨੂ ਜੀ ਵੀ, ਜਸਕੀਰਤ ਸਿੰਘ ਜੀ ਵੀ, ਫਿਰ ਗੁਰਵਿੰਦਰ ਮਾਨ ਜੀ ਵੀ, ਫਿਰ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ ਵੀ ਕਹਿੰਦੇ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਛੇਤੀ ਆਜ਼ਾਦ ਹੋਵੇ ਕਾਤਲਾਂ ਤੋਂ। ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਕੁਲਦੀਪ ਮਨਹਾਸ ਜੀ ਵੀ ਬੇਸਬਰੀ ਨਾਲ ਕਹਿੰਦੇ ਖਾਲਸਾ ਦੀ ਉਡੀਕ ਕਰ ਰਹੇ ਆ ਔਰ ਵਾਹਿਗੁਰੂ ਮਿਹਰ ਕਰੇ ਉਹ ਦਿਨ ਦੂਰ ਨਹੀਂ ਲੱਗਦਾ। ਔਰ ਗਮੀਤ ਸਿੰਘ ਬੱਬਰ ਜੀ ਯਤਨ ਕਰਨੇ ਪੈਣੇ ਨੇ, ਸਾਨੂੰ ਆਪਣਾ ਬਣਦਾ ਯੋਗਦਾਨ ਬਣਦਾ ਰੋਲ ਅਦਾ ਕਰਨ ਦੀ ਲੋੜ ਹੈ। ਹਾਂਜੀ। ਅਮਰ ਸਿੰਘ ਖਾਲਸਾ ਜੀ ਵੀ, ਬਾਜ ਸਿੰਘ ਖਾਲਸਾ ਜੀ ਕਹਿੰਦੇ ਸਿੱਖ ਕਿਸੇ ਧਰਮ ਦੇ ਰਕਸ਼ਾ ਵਾਸਤੇ ਆਪਣਾ ਸੀਸ ਕਟਵਾ ਸਕਦਾ ਔਰ ਆਪਣੇ ਧਰਮ ਦੀ ਰਕਸ਼ਾ ਵਾਸਤੇ ਕਿਸੇ ਦਾ ਸੀਸ ਜਿਹੜਾ ਕੱਟ ਵੀ ਸਕਦਾ ਔਰ ਸਾਨੂੰ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਾਜ ਸਿੰਘ ਜੀ ਤੁਸੀਂ ਠੀਕ ਫਰਮਾਇਆ ਵੀ ਅਸੀਂ ਸੀਸ ਦੇਣਾ ਵੀ ਜਾਣਦੇ ਹਾਂ ਤੇ ਸਿਰ ਲੈਣਾ ਵੀ ਜਾਣਦੇ ਹਾਂ। ਸੁਰਮੁਖ ਮੁੰਦਰਾ ਜੀ ਵੀ, ਫਿਰ ਸਤਨਾਮ ਸਿੰਘ ਜੀ, ਵਿੰਦਰ ਸਿੰਘ ਸੰਧੂ ਜੀ ਵੀ, ਕੁਲਦੀਪ ਕੌਰ ਜੀ ਵੀ, ਇਫਤਿਕਾਰ ਕਾਂਗੋ ਜੀ ਰਿਗਾਰਡਿੰਗ ਪਾਕਿਸਤਾਨੀ ਡਿਪਲੋਮੈਸੀ a wise man had said that evil persists not because of bad people but because of good people keeping silent in the face of the evil। ਇਫਤਿਕਾਰ ਕਾਂਗੋ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਸੱਚ ਲਈ ਵੀ ਜਦੋਂ ਕੋਈ ਆਵਾਜ਼ ਨਾ ਚੁੱਕੇ ਫੇਰ ਹੀ ਝੂਠ ਪ੍ਰਵੇਲ ਕਰਦਾ ਜਾਂ ਈਵਲ ਪ੍ਰਵੇਲ ਕਰਦੀ ਹੈ। ਬਲਾਲ ਜੀ ਵੀ ਆਏ ਨੇ ਕਹਿੰਦੇ ਹੈਲੋ ਡਾਕਟਰ ਸਾਹਿਬ ਸਿਸਟਰ ਨੀਲਮ ਕੌਰ ਐਂਡ ਯੂਰ ਟੀਮ ਵੈਰੀ ਗੁੱਡ ਮਾਰਨਿੰਗ ਹੇਅਰ ਇਨ ਲਾਹੌਰ। ਵੈਰੀ ਗੁੱਡ ਮਾਰਨਿੰਗ ਜਨਾਬ। ਇਫਤਿਕਾਰ ਕਾਂਗੋ ਜੀ ਕਹਿੰਦੇ the world suffer because of good people's silence devoured evil। ਬਿਲਕੁਲ ਠੀਕ ਫਰਮਾਇਆ। ਐਸਾ ਫੀਰ ਜੀ ਵੀ ਆਏ ਨੇ ਕਹਿੰਦੇ ਕਾਫੀ ਅਰਸੇ ਬਾਅਦ ਲਿਖਿਆ ਤੁਹਾਨੂੰ। और बिलाल जी कहते हैं कि डॉक्टर साहब आपका वीकेंड का लास्ट प्रोग्राम है, पता ही नहीं चला कि एक हफ्ते के
गुजरने का। रब चढ़दी कला विच रखे ਤੁਹਾਨੂੰ ਵੀ ਜੀ। ਬਿਲਾਲ ਅਹਿਮਦ ਜੀ ਬਹੁਤ ਸ਼ੁਕਰੀਆ, ਤੁਸੀਂ ਰੋਜ਼ਾਨਾ ਆਉਂਦੇ ਹੋ, ਬਹੁਤ ਹੌਸਲਾ ਹੁੰਦਾ ਹੈ। ਬਿਲਕੁਲ ਲਾਹੌਰ ਦੀਆਂ ਜਿਹੜੀਆਂ ਗਲੀਆਂ ਨੇ ਉਹ ਸਾਡੇ ਅੱਖਾਂ ਸਾਹਮਣੇ ਆ ਜਾਂਦੀਆਂ ਨੇ, ਭਾਵੇਂ ਅਸੀਂ ਵਿਜ਼ਿਟ ਨਹੀਂ ਕੀਤਾ ਹੋਇਆ, ਪਰ ਅਸੀਂ ਆਪਣੀ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਜਿਹੜੀਆਂ ਨੇ ਉਹ ਸਾਡੇ ਨਾਲ ਅੱਜ ਆ ਜੁੜਦੀਆਂ ਨੇ। बिल्कुल जी। और इफ्तार कांगो जी कहते पाकिस्तान कैन बी indirectly considered responsible for regional injustice among nations. May Waheguru guide them to become more respectable through responsibilities as a mentor nation. और बाज सिंह खालसा जी भी कहते नार विच हार है, हार विच नार है ते निरंकार हर इंसान विच तू आप है, पर अभी खालसा दे सामने किसी दा अंधकार है, अहंकार है, सॉरी। और फिर ऐसा फिर जी कहते ने कि अल्लाह ताला पाकिस्तान नू हुक्म नेक हुक्म हाँ नेक हुक्मरान ते बाज़मीर कौम अता फरमाए ता अमन ओ अमन ਦਾ ਕਹਿੰਦੇ ਦਰਵਾਜ਼ਾ ਜਾਂ ਮਤਲਬ ਕੀ ਕਹਿਣਾ ਚਾਹੁੰਦੇ ਨੇ। ਓਕੇ ਜੀ। ਫਿਰ ਇਸੇ ਤਰ੍ਹਾਂ ਇਫਤਕਾਰ ਕਾਂਗੋ ਜੀ ਬਟ ਇਟ ਸੀਮਸ ਲਾਈਕ ਅਨਲਾਈਕਲੀ ਟੂ happen from Pakistan and this will divide themselves and India also because of the hatred, the influence of this region towards weaker segments, the end may be the ਕੀ ਕਹਿੰਦੇ traditional traditions। ਹਾਂਜੀ। ਫਿਰ ਕਹਿੰਦੇ ਆਈ part which was just a collection of multiple cultural units and modern terms nation states like European continent। ਹਾਂ ਠੀਕ ਇਫਤਕਾਰ ਸਾਹਿਬ, ਤੁਸੀਂ ਕਿਹਾ ਭਾਰਤ ਵੀ ਜਿਹੜਾ ਉਹ ਲਾਈਕ ਯੂਰਪੀਅਨ ਯੂਨੀਅਨ ਜਿਹੜਾ ਅਲਟੀਮੇਟਲੀ ਉਹੀ ਸੋਲੂਸ਼ਨ ਹੋਏਗਾ, ਸਾਰੇ ਆਪਣੀ ਸੋਵਰਨਿਟੀ ਨੂੰ ਮੰਨਣਗੇ। ਔਰ ਇਹ ਕਦੇ ਵੀ ਮੁਲਕ ਨਹੀਂ ਸੀ, ਇਹ ਸਬ ਕੰਟੀਨੈਂਟ ਹੈ ਔਰ ਡਿਫਰੈਂਟ ਨੈਸ਼ਨੈਲਿਟੀਜ਼ ਨੇ ਉਸ ਦੇ ਵਿੱਚ। ਬਿਲਕੁਲ। ਸੁਰਿੰਦਰ ਕੌਰ ਜੀ ਵੀ ਔਰ ਫਿਰ ਇਸੇ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਕਾ ਖਾਲਸਾ, ਖਾਲਸੇ ਦੀ ਧਰਤੀ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ ਭੈਣ ਜੀ ਸੁਰਿੰਦਰ ਕੌਰ ਜੀ। ਮੁਖਤਰ ਅਲੀ ਭੱਟੀ ਜੀ ਵੀ ਕਹਿੰਦੇ ਅੱਲਾਹ ਪਾਕ ਆਪਕੀ ਮਦਦ ਕਰੇ, ਖਾਲਸਾ ਜ਼ਿੰਦਾਬਾਦ ਹੋ। ਬਹੁਤ ਸ਼ੁਕਰੀਆ। ਨੂਪਾ ਜੀ ਦਾ ਤੁਸੀਂ ਪੜ੍ਹ ਦਿਓ ਜਰਾ। ਆਮ ਸੌਰੀ ਅਬਾਊਟ ਦੈਟ। ਸਤਨਾਮ ਸਿੰਘ ਜੀ ਵੀ, ਜਰਨੈਲ ਸਿੰਘ ਗਰੇਵਾਲ। ਅਮਿਤ ਸ਼ਾਹ ਨੇ ਕਿਹਾ ਮਜ਼ਾਕ ਉਡਾ ਕੇ ਕਿ ਬੰਦੇ ਪਿੰਡਾਂ ਵਾਲੇ ਬਣਨਾ ਚਾਹੁੰਦੇ ਸੀ, ਹੁਣ ਜੇਲ੍ਹ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ। ਇਹ ਕੱਲ ਪਾਰਲੀਮੈਂਟ ਦੇ ਵਿੱਚ ਉਹਨੇ ਰਿਡੀਕਿਊਲ ਕੀਤਾ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਨਾਂ ਲੈ ਕੇ ਕਿ ਇਹ ਜਿਹੜੇ ਪਿੰਡਾਂ ਵਾਲੇ ਵਾਂਗ ਬਣਨਾ ਚਾਹੁੰਦੇ ਸੀ, ਅਸੀਂ ਉਹਨਾਂ ਨੂੰ ਉੱਥੇ ਪਹੁੰਚਾ ਦਿੱਤਾ ਕਿ ਡਿਬਰੂਗੜ੍ਹ 'ਚ ਬੈਠੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ। ਤੁਸੀਂ ਇਹਨਾਂ ਦੀ ਹੈਂਕੜ ਦੇਖੋ ਔਰ ਇਹਨਾਂ ਦੀ ਐਰੋਗੈਂਸ, ਹੈਂਕੜ ਔਰ ਐਂਟੀ ਸਿੱਖ ਲਾਈਨ ਔਰ ਐਂਟੀ ਇਹਨਾਂ ਦੇ ਅੰਦਰ ਰਗੋ ਰੇਸ਼ੇ ਦੇ ਵਿੱਚ ਸਿੱਖਾਂ ਲਈ ਨਫ਼ਰਤ ਭਰੀ ਹੋਈ ਹੈ। ਬਲਜੀਤ ਬਰਾਚੇ ਵੀ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵੀਡੀਓਜ਼ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।